ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਪੰਜਾਬੀ ਰੇਡੀਓ ਯੂਐਸਏ ਦੀ ਐਪ ਤੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਟ ਅਰਲਕ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਫੌਜਾ ਸਿੰਘ ਸਰਾਰੀ ਤੋਂ। ਰੌਲਾ ਕਾਫੀ ਪਿਆ ਸੀ ਪਰ ਫੌਜਾ ਸਿੰਘ ਸਰਾਰੀ ਅੜੇ ਰਹੇ ਕੈਬਨਿਟ ਦੇ ਵਿੱਚ। ਹੁਣ ਸੁਣਦੇ ਆ ਵੀ ਛੁੱਟੀ ਹੋ ਸਕਦੀ ਹੈ। ਦੇਖੋ, ਚਰਚਾਵਾਂ ਹੀ ਨੇ ਹਾਲ ਦੀ ਕੜੀ, ਕਿਉਂਕਿ ਗੁਜਰਾਤ ਇਲੈਕਸ਼ਨ ਓਵਰ, ਹਿਮਾਚਲ ਇਲੈਕਸ਼ਨ ਓਵਰ, ਐਮਸੀਡੀ ਇਲੈਕਸ਼ਨ ਓਵਰ। ਤਾਂ ਹੁਣ ਜਦੋਂ ਓਵਰ ਹੀ ਪੂਰਾ ਹੋ ਗਿਆ ਤਾਂ ਫਿਰ ਨਵੇਂ ਸਿਰੇ ਤੋਂ ਓਵਰ ਤਾਂ ਸਟਾਰਟ ਕਰਨਾ ਪਵੇਗਾ। ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਜਦੋਂ ਇਹ ਗੁਜਰਾਤ ਦੇ ਪ੍ਰਚਾਰ ਵਾਸਤੇ ਗਏ ਸਨ ਤਾਂ ਉਦੋਂ ਹੀ ਕਨਸੂਆਂ ਸੀਗੀਆਂ ਕਿ ਸ਼ਾਇਦ ਕੁਝ ਬੰਦਿਆਂ ਨੂੰ ਜਿਹੜੇ ਗੁਜਰਾਤ ਦੇ ਵਿੱਚ ਵਧੀਆ ਰੋਲ ਅਦਾ ਕਰਨਗੇ, ਵਧੀਆ ਭੂਮਿਕਾ ਅਦਾ ਕਰਨਗੇ, ਵਧੀਆ ਕੰਮ ਕਰਨਗੇ ਤੇ ਉਹਨਾਂ ਨੂੰ ਥੋੜਾ ਰਿਵਾਰਡ ਦਿੱਤਾ ਜਾ ਸਕਦਾ ਹੈ, ਉਹਨਾਂ ਨੂੰ ਇਨਾਮ ਦਿੱਤਾ ਜਾ ਸਕਦਾ ਹੈ ਜੀ। ਤਾਂ ਤਰੱਕੀ ਫਿਰ ਤੁਹਾਨੂੰ ਪਤਾ ਹੀ ਆ ਕਿਹਨੂੰ ਨਹੀਂ ਪਸੰਦ ਹੁੰਦੀ। ਅਗਲਾ ਵੱਧ ਕੇ ਜ਼ੋਰ ਲਾਉਂਦਾ। ਇਹੀ ਕਾਰਨ ਆ ਕਿ ਜੇ ਤੁਸੀਂ ਵੇਖੋਗੇ ਕਿ ਜਿਸ ਦਿਨ ਰਿਜ਼ਲਟ ਆਉਣਾ ਸੀ, ਰਿਜ਼ਲਟ ਤੋਂ ਪਹਿਲਾਂ ਜਿਹੜੇ ਬੰਦੇ ਪ੍ਰਚਾਰ ਖਤਮ ਹੋਣ ਤੇ ਘਰਾਂ 'ਚ ਆ ਕੇ ਹਾਲੇ ਬੈਠੇ ਸਨ, ਕਿੱਲੀ ਤੇ ਬੈਗ ਟੰਗੇ ਸੀ, ਕਿ ਉਹਨਾਂ ਨੂੰ ਫੇਰ ਫੋਨ ਆ ਗਏ ਕਿ ਦੁਬਾਰਾ ਗੁਜਰਾਤ 'ਚ ਜਾਓ। ਇਹ ਪਤਾ ਨਹੀਂ ਲੱਗਿਆ ਕਿ ਬਿਹਾਰਿਆਂ ਨੂੰ ਉੱਥੇ ਟਰਵਾਸ ਦੇਣਾ ਹੈ ਕਿ ਜਾਂ ਇੰਨਾ ਵੱਡਾ ਤੁਹਾਨੂੰ ਲੱਗਿਆ ਸੀਗਾ ਕਿ ਸਾਡੇ ਕੋਲ ਰਿਜ਼ਲਟ ਆਉਣ ਵਾਲਾ ਹੈ ਕਿ ਅਸੀਂ ਆਪਣੇ ਬੰਦੇ ਸਾਹਮਣੇ ਆ। ਤਾਂ ਹਿਸਾਬ ਲਾ ਲਓ ਕਿ ਫੇਰ ਤੁਰੰਤ ਕਈਆਂ ਨੇ ਟਿਕਟਾਂ ਕਿਰਾਈਆਂ ਨੇ, ਫਿਰ ਉਧਰ ਨੂੰ ਭੱਜੇ ਨੇ। ਤਾਂ ਇੰਨੀ ਭੱਜ ਦੌੜ ਸੀਗੀ। ਹੁਣ ਇਹ ਸਾਫ਼ ਆ ਕਿ ਕੁਝ ਬੰਦੇ ਤਾਂ ਜਿਹੜੇ ਉਧਰ ਅੱਛਾ ਕੰਮ ਕਰਕੇ ਆਏ ਆ, ਉਹਨਾਂ ਨੂੰ ਰੀਸ਼ਫਲਿੰਗ ਤੋਂ ਬਾਅਦ ਯਾਨੀ ਇਹ ਰੱਦੋ ਬਦਲ ਤੋਂ ਬਾਅਦ ਫਿਰ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ। ਚਰਚਾਵਾਂ ਕਈ ਨੇ ਕਿ ਸਰਾਰੀ ਦਾ ਨੰਬਰ ਲੱਗ ਸਕਦਾ। ਸਰਾਰੀ ਮਤਲਬ ਕਿ ਨੰਬਰ ਮੰਤਰੀ ਮੰਡਲ ਚ ਹੋਣ ਦਾ ਨਹੀਂ, ਮੰਤਰੀ ਮੰਡਲ ਚੋਂ ਨਿਕਲਦਾ ਲੱਗ ਸਕਦਾ। ਤਾਂ ਖਾਸ ਤੌਰ ਤੇ ਹੁਣ ਦੇਖੋ, ਕਈ ਵਾਰੀ ਕੀ ਹੁੰਦਾ ਹੈ ਕਿ ਪ੍ਰਵੀਨ ਜੀ ਅੱਜ ਕੱਲ ਖਬਰਾਂ ਪਲਾਂਟ ਬਹੁਤ ਕੀਤੀਆਂ ਜਾਂਦੀਆਂ ਨੇ। ਖਬਰਾਂ ਜਿਹੜੀਆਂ ਨੇ ਨਾ ਪਲਾਂਟ ਹੁੰਦੀਆਂ ਨੇ ਆਪੋ ਆਪਣੇ ਹੱਕ ਦੇ ਵਿੱਚ ਲੌਬਿੰਗ ਵਾਸਤੇ, ਕਿਉਂਕਿ ਚਰਚਾਵਾਂ ਤੇ ਹੈ ਨਾ। ਇਹ ਤੇ ਸਾਫ਼ ਸੀਗਾ ਕਿ ਜੇ ਰੀਸ਼ਫਲਿੰਗ ਹੁੰਦੀ ਆ, ਮੰਤਰੀ ਮੰਡਲ ਦਾ ਕੋਈ ਰੱਦੋ ਬਦਲ ਹੁੰਦਾ ਹੈ ਤਾਂ ਉਹ ਗੁਜਰਾਤ ਇਲੈਕਸ਼ਨ ਤੋਂ ਬਾਅਦ ਹੀ ਹੋਏਗਾ, ਕਿਉਂਕਿ ਉਹ ਪਹਿਲਾਂ ਸਰਾਰੀ ਵਰਗਾ ਪੰਗਾ ਸਹੇੜ ਕੇ ਘਾਟੇ 'ਚ ਨਹੀਂ ਸੀ ਜਾਣਾ ਚਾਹੁੰਦੇ ਕਿ ਉਹਨੂੰ ਬਾਹਰ ਕੱਢਣ, ਕਿਉਂਕਿ ਫਿਰ ਉਹ ਇੱਕ ਤਰ੍ਹਾਂ ਨਾਲ ਆਪੋਜੀਸ਼ਨ ਦੇ ਦਬਾਅ ਦੀ ਜਿੱਤ ਹੁੰਦੀ ਹੈ। ਤਾਂ ਇਸ ਕਰਕੇ ਉਹ ਟਾਲੀ ਗਏ ਕਿਉਂਕਿ ਸਰਾਰੀ ਨੇ ਤਾਂ ਜਵਾਬ ਵੀ ਨਹੀਂ ਸੀ ਦਿੱਤਾ ਨੋਟਿਸ ਦਾ ਹੁਣ ਤੱਕ, ਜਿਹੜਾ ਇਹਨਾਂ ਨੂੰ 1 ਮਹੀਨੇ 1.5 ਮਹੀਨੇ ਦੇ ਅੰਦਰ ਦੇਣਾ ਸੀਗਾ। ਤਾਂ ਖੈਰ ਹੁਣ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਬੰਦੇ ਨੇ ਕੋਈ ਆਪਣੇ ਹੱਕ 'ਚ ਲੌਬਿੰਗ ਕਰਵਾਉਣੀ ਹੋਵੇ ਤਾਂ ਖਬਰ ਵੀ ਪਲਾਂਟ ਕਰ ਦਿੰਦਾ ਹੈ ਕਿ ਹਾਂ ਚੱਲਣ ਦਿਓ ਕੰਮ। ਅੱਜ ਇਹ ਦੌਰ ਹੈ, ਇਸ ਦੌਰ ਨੂੰ ਆਪਾਂ ਵਿਸਾਰ ਨਹੀਂ ਸਕਦੇ। ਤਾਂ ਓਦਾਂ ਕੁਛ ਨਾਮ ਜਿਹੜੇ ਨੇ ਚਰਚਾ ਦੇ ਵਿੱਚ ਹੈ ਕਿ ਜਿਹੜੇ ਜਾ ਸਕਦੇ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਕਿ ਮਤਲਬ ਸਰਾਰੀ ਜਾਂ ਜਿਹੜੇ ਹੋਰ ਕੁਛ ਐਵਰੇਜ ਪਰਫਾਰਮੈਂਸ ਵਾਲੇ ਆ ਜਾਂ ਮਤਲਬ ਕਿ ਔਸਤ ਤੋਂ ਵੀ ਥੱਲੇ ਆ, ਬਹੁਤ ਸਧਾਰਨ ਜਿਨ੍ਹਾਂ ਨੇ ਪ੍ਰਦਰਸ਼ਨ ਕੀਤਾ ਵਾ ਹੁਣ ਤੱਕ, ਤਾਂ ਉਹਨਾਂ ਨੂੰ ਬਾਹਰ ਕੀਤਾ ਜਾ ਸਕਦਾ ਹੈ। ਤੇ ਨਾਮ ਕੁਛ ਚਰਚਾ ਦੇ ਵਿੱਚ ਹੈ ਕਿ ਜਿਹੜੇ ਮੰਤਰੀ ਮੰਡਲ ਦੇ ਵਿੱਚ ਵੇਖ ਸਕਦੇ ਹੋ ਤੁਸੀਂ, ਉਹ ਆ ਉਗੋ ਕੇ ਜਾਂ ਖੁੱਡੀਆਂ ਸਾਹਿਬ ਦਾ ਵੀ ਇੱਕ ਜ਼ਿਕਰ ਚੱਲਦਾ ਹੈ, ਕਿਉਂਕਿ ਪਿਛਲੀ ਵਾਰੀ ਰਹਿ ਗਏ ਸਨ ਜਦੋਂ ਮੰਤਰੀ ਮੰਡਲ ਬਣਿਆ। ਉਸੇ ਤਰ੍ਹਾਂ ਜੇ ਤੁਸੀਂ ਵੇਖੋਗੇ ਤਾਂ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ
ਪਟਿਆਲੇ ਤੋਂ। ਇਹ 3-4 ਇਸ ਤਰ੍ਹਾਂ ਦੇ ਚਿਹਰੇ ਆ ਜਿਨ੍ਹਾਂ ਤੇ ਚਰਚਾ ਹੋ ਰਹੀ ਆ ਕਿ ਮੰਤਰੀ ਮੰਡਲ 'ਚ ਇਹਨਾਂ 'ਚੋਂ ਕੋਈ ਨਾ ਕੋਈ ਆ ਸਕਦਾ। ਬਾਕੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਈ ਵਾਰ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਹੱਕ ਦੇ ਵਿੱਚ ਲੌਬਿੰਗ ਵਾਸਤੇ ਖਬਰਾਂ ਪਲਾਂਟ ਵੀ ਹੁੰਦੀਆਂ, ਪਰ ਰੀਸ਼ਫਲਿੰਗ ਜਾਂ ਰੱਦੋ ਬਦਲ ਇਹਦੀ ਚਰਚਾ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ ਵੀ ਸੀਗੀ, ਹੁਣ ਵੀ ਹੈ ਕਿ ਉਹ ਮੰਤਰੀ ਮੰਡਲ 'ਚ ਥੋੜਾ ਰੱਦ ਬਦਲ ਤੇ ਹੋਏਗਾ। ਜੀ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਪਿਛਲੇ ਦਿਨੀ ਕਾਫੀ ਖਬਰ ਚਰਚਿਤ ਹੋਈ ਸੀ ਬੱਚਾ ਖਰੀਦੋ ਫਰੋਖਤ ਮਾਮਲੇ ਦੀ, ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਜੀ। ਹਾਂਜੀ, 2-3 ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇੱਕ ਤੇ ਇਹ ਹੈ ਕਿ ਇਹ ਜਿਹੜਾ ਗਿਰੋਹ ਸੀਗਾ ਇਹ ਗਾਂ ਜੇ ਆਪਾਂ ਦੇਖੀਏ ਤਾਂ ਗਾਂ ਹਰਿਆਣੇ ਤੱਕ ਵੀ ਮਾਰ ਕਰਦਾ ਸੀਗਾ ਭਰਾ ਨੂੰ, ਤਾਂ ਹਰਿਆਣੇ ਤੱਕ ਵੀ ਇਹਦੀਆਂ ਤਾਰਾਂ ਜੁੜਦੀਆਂ ਸੀ। ਦੂਜਾ ਇਹ ਹੈ ਕਿ ਆ ਜਿਹੜੇ IVF ਸੈਂਟਰ ਹੁੰਦੇ ਨੇ ਇਹਨਾਂ ਤੱਕ, ਮਤਲਬ ਕਿ ਹਸਪਤਾਲਾਂ ਤੱਕ ਇਸ ਗਰੋਹ ਦਾ ਜਿਹੜਾ ਨੈਟਵਰਕ ਸੀਗਾ ਉਹ ਸਾਰਾ ਚੱਲਦਾ ਸੀਗਾ। ਮਤਲਬ ਜਿਵੇਂ IVF ਸੈਂਟਰਾਂ ਦੇ ਵਿੱਚ ਕੁਝ ਮੁਲਾਜ਼ਮਾਂ ਦੀ ਮਦਦ ਦੇ ਨਾਲ ਇਹ ਜਿਹੜੇ ਜੋੜੇ ਉੱਥੇ ਬੱਚੇ ਦੀ ਚਾਹਤ ਦੇ ਵਿੱਚ ਭਟਕ ਰਹੇ ਹੁੰਦੇ ਆ, ਤਾਂ ਉਹਨਾਂ ਤੱਕ ਪਹੁੰਚ ਬਣਾਉਂਦੇ, ਫਿਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਰਾਹੀਂ ਇੱਕ ਸੌਦਾ ਤੈਅ ਕਰਦੇ। ਤਾਂ ਫਿਰ ਜਿਹੜਾ ਬੰਦਾ ਇਸ ਤਰ੍ਹਾਂ ਬੇਔਲਾਦ ਹੁੰਦਾ ਤੇ ਉਹਨੂੰ ਤੇ ਜਦੋਂ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਕਿਰਨ ਦਿਖਾਈ ਦਿੰਦੀ ਆ ਉਧਰ ਨੂੰ ਉਹ ਤੁਰਦਾ। ਤੇ ਇਸ ਤਰ੍ਹਾਂ ਮਤਲਬ ਕਿ ਇਹ ਵੇਖੋ ਕਿ ਜਿਹੜੇ ਬੰਦੇ, ਜਿਹੜਾ ਵੀ ਜੋੜਾ ਕਹਿ ਲਓ, ਬੰਦੇ ਹਾਸਲ ਕਰਨਾ ਚਾਹੁੰਦੇ ਬੱਚਾ, ਤਾਂ ਉਹਨਾਂ ਵਾਸਤੇ ਵੀ ਇਹਨਾਂ ਨੇ ਇੱਕ ਨੈਟਵਰਕ ਬਣਾਇਆ ਹੋਇਆ ਸੀਗਾ, ਪਹੁੰਚ ਕਿੱਦਾਂ ਕਰਨੀ ਆ, ਕਿੱਦਾਂ ਉਹਨਾਂ ਨੂੰ ਰਾਜ਼ੀ ਕਰਨਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੇ ਵੇਚਣਾ ਹੈ ਤਾਂ ਉਹਨਾਂ ਗਰੀਬਾਂ ਨੂੰ ਵੀ ਇਹਨਾਂ ਨੇ ਕਹਿ ਲਓ ਕਿ ਮਤਲਬ ਕਿ ਨਿਸ਼ਾਨਦੇਹ ਕਰਕੇ ਤੇ ਉਹਨਾਂ ਨੂੰ ਵੀ ਪ੍ਰਭਾਵਿਤ ਕਰਨ ਦਾ ਸਾਰਾ ਤਾਣਾ ਬਾਣਾ ਬੁਣ ਰੱਖਿਆ ਸੀਗਾ। ਮਤਲਬ ਕਿ ਜੇ ਕੋਈ ਗਰੀਬ ਹੈ ਉਹਦੇ ਤੱਕ ਕਿਵੇਂ ਪਹੁੰਚ ਕੀਤੀ ਜਾਣੀ ਹੈ ਕਿ ਆਸ਼ਾ ਵਰਕਰ ਦੇ ਜ਼ਰੀਏ, ਕਿ ਫਲਾਣਾ ਕੋਈ ਗਰੀਬ ਜੋੜਾ ਹੈ ਜਿਹੜਾ ਤੀਜੇ ਬੱਚੇ ਨੂੰ ਜਨਮ ਦੇਣ ਜਾ ਰਿਹਾ ਵਾ, ਚੌਥੇ ਨੂੰ ਦੇਣ ਜਾ ਰਿਹਾ, ਪੰਜਵੇਂ ਨੂੰ ਦੇਣ ਜਾ ਰਿਹਾ, ਉਹਨਾਂ ਦੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ, ਫਿਰ ਉਸ ਜੋੜੇ ਨੂੰ ਜਿੰਨੇ ਬੱਚੇ ਨੂੰ ਜਨਮ ਦੇਣਾ ਜਾਂ ਦਿੱਤਾ ਹੈ ਕਿ ਬਈ ਉਹਨੂੰ ਜਾ ਕੇ ਕਹਿਣਾ ਕਿ ਤੇਰੇ ਕੋਲ ਤੇ ਮਹਿੰਗਾਈ ਦੇ ਵਿੱਚ 2 ਬੱਚੇ ਨਹੀਂ ਪਲ ਰਹੇ, ਤਾਂ ਫਿਰ ਤੀਜਾ ਕਿੱਦਾਂ ਪਾਲੇਗਾ, ਚੌਥਾ ਕਿਸ ਤਰ੍ਹਾਂ ਪਾਲੇਗਾ। ਮਤਲਬ ਕਿ ਇਸ ਤਰ੍ਹਾਂ ਕਰ ਕਰਾ ਕੇ ਇਹਨਾਂ ਨੇ ਉਹਨਾਂ ਨੂੰ ਵੀ ਰਾਜ਼ੀ ਕਰ ਲੈਣਾ ਕਿ 4 ਤੁਹਾਨੂੰ ਛਿੱਲੜ ਆ ਜਾਣਗੇ, ਬੱਚਾ ਵਧੀਆ ਜ਼ਿੰਦਗੀ ਜੀਵੇਗਾ, ਫਲਾਣਾ ਜੋੜਾ ਸਾਡੇ ਹੈਗਾ ਨਿਗਾਹ ਦੇ ਵਿੱਚ ਬੜਾ ਸਹਿੰਦਾ ਹੈ, ਬੜਾ ਸਰਦਾ ਪੁੱਜਦਾ ਹੈ, ਬੱਚਾ ਕੱਲ ਨੂੰ ਕੋਈ ਵੱਡਾ ਬਣੇਗਾ। ਜ਼ਿਆਦਾਤਰ ਕੁੜੀਆਂ, ਮਤਲਬ ਕਿ ਬੱਚੀਆਂ ਨੂੰ ਇਹ ਦੇਖਦੇ ਸੀ, ਬੱਚੀਆਂ ਉਹਦੇ ਪਿੱਛੇ ਵੀ ਵੇਖੋ ਕਿੰਨਾ ਸ਼ਾਤਰ ਗਰੋਹ ਸੀਗਾ ਕਿ ਬੱਚੀਆਂ ਨੂੰ ਵੀ ਮਹਿੰਗੇ ਰੇਟ ਤੇ ਵੇਚਣ ਪਿੱਛੇ ਲੌਜਿਕ ਇਹਨਾਂ ਦਾ ਇਹ ਸੀਗਾ ਕਿ ਕੱਲ ਨੂੰ ਕਿਸੇ ਨੂੰ ਪਤਾ ਵੀ ਲੱਗ ਜਾਵੇ ਬੱਚੇ ਨੂੰ, ਖਾਸ ਤੌਰ ਤੇ ਜਿਹੜੀਆਂ ਕੁੜੀਆਂ ਨੇ, ਕਿ ਇਹ ਇਹਨਾਂ ਦਾ ਅਸਲੀ ਮਾਂ-ਬਾਪ ਨਹੀਂ, ਉਹ ਛੱਡ ਕੇ ਨਹੀਂ ਜਾਂਦੀਆਂ। ਮਤਲਬ ਕਿ ਇੰਨੀ ਬਰੀਕੀ ਦੇ ਨਾਲ ਇਹਨਾਂ ਚੀਜ਼ਾਂ ਦੀ ਸਟੱਡੀ ਵੀ ਸੀਗੀ। ਤਾਂ ਖੈਰ ਪਟਿਆਲਾ ਪੁਲਿਸ ਨੇ ਜਿਹੜਾ ਗਰੋਹ ਫੜਿਆ ਤਾਂ ਇਹਦੇ ਵਿੱਚ ਲਗਾਤਾਰ ਖੁਲਾਸੇ ਹੋ ਰਹੇ ਨੇ। ਹੁਣ ਲੁਧਿਆਣਾ, ਚੰਡੀਗੜ੍ਹ ਤੇ ਕੁਝ ਹੋਰ ਵੱਡੇ ਸ਼ਹਿਰਾਂ ਦੇ ਜਿਹੜੇ IVF ਸੈਂਟਰ ਨੇ, ਕੁਝ ਹੋਰ ਕਰਮਚਾਰੀ ਨੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਣ ਦਾ ਕਿਤੇ ਨਾ ਕਿਤੇ ਸੰਕੇਤ ਵੀ ਦੇ ਰਹੇ ਨੇ, ਉਹ ਸਾਰੇ ਰਡਾਰ ਤੇ ਨੇ। ਤਾਂ ਇਹ ਬਹੁਤ ਹੀ ਵੱਡਾ ਗਰੋਹ ਬਣਦਾ ਨਜ਼ਰ ਆ ਰਿਹਾ, ਪਰ ਹੁਣ ਇਹਦੇ ਚ ਹਾਲੇ ਤੱਕ ਕੋਈ ਐਗਜ਼ੈਕਟ ਅੰਕੜਾ ਨਹੀਂ ਹੈ ਕਿਸੇ ਪਾਸ ਕਿ ਕਿੰਨੇ ਇਹਨਾਂ ਨੇ ਬੱਚੇ ਖਰੀਦੇ, ਕਿੰਨੇ ਵੇਚੇ, ਔਰ ਵੇਚਣ ਖਰੀਦਣ ਦਾ ਵੀ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਬੜਾ ਅਜੀਬੋ-ਗਰੀਬ ਢੰਗ ਹੈ ਕਿ ਜੋੜੇ ਤੋਂ ਕੁਝ ਪੈਸਿਆਂ 'ਚ ਬੱਚਾ, ਫਿਰ ਗਾਂ ਦਲਾਲ ਨੂੰ ਕੁਝ ਪੈਸਿਆਂ 'ਚ, ਤੇ ਦਲਾਲ ਨੇ ਗਾਂ ਜਿਹੜਾ ਕੋਈ ਵੱਡਾ ਜੋੜਾ ਲੱਭ ਕੇ, ਵੱਡੇ ਤੋਂ ਭਾਵ ਕਿ ਚੰਗਾ ਸਹਿੰਦਾ ਸਰਦਾ ਜੋੜਾ ਲੱਭ ਕੇ ਉਹਦੇ ਤੋਂ ਲੱਖਾਂ ਰੁਪਏ ਲੈਣੇ ਨੇ। ਮਤਲਬ ਕਿ ਪੂਰੀ ਇੱਕ ਵਿਵਸਥਾ ਜਿਹਨੂੰ ਆਪਾਂ ਕਹਿ ਲਈਏ ਨਾ ਕਿ ਪੂਰੀ ਉਹ ਕਾਇਮ ਕੀਤੀ ਹੋਈ ਸੀਗੀ, ਪੂਰੀ ਇੱਕ ਪ੍ਰਣਾਲੀ ਬਣਾਈ ਹੋਈ ਸੀਗੀ ਆਪਣੀ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ। ਤਾਂ ਹੁਣ ਦੇਖੋ ਇਹਦੇ ਵਿੱਚ ਕੋਈ ਸੈਂਟਰਾਂ 'ਚ ਜਿਹੜੇ ਲੱਗੇ ਹੋਏ ਬੰਦੇ ਉਹਨਾਂ 'ਚੋਂ ਕੋਈ ਨਿਕਲਦਾ ਹੈ, ਕੌਣ ਕੋਈ ਹੋਰ ਸਰਕਾਰੀ ਤੌਰ ਤੇ ਵੀ ਕੋਈ ਨਿਕਲਦਾ ਹੈ, ਕਾਫੀ ਵੱਡੇ ਸਵਾਲ ਹੈ। ਪਰ ਪਟਿਆਲਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਅੱਛਾ ਕੰਮ ਕੀਤਾ, ਇਸ ਗਰੋਹ ਦਾ ਪਰਦਾਫਾਸ਼ ਕਰਨ ਵਾਲਾ ਜਿਹੜਾ। ਜੀ ਮਿੰਟੂ ਜੀ, ਕਮਿਸ਼ਨ ਨੇ ਦੋਸ਼ ਲਾਇਆ ਕਿਸੇ ਨੇ ਕਿ ਪੰਜਾਬ ਸਰਕਾਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ, ਕਿਹੜੇ ਕਮਿਸ਼ਨ ਨੇ ਦੋਸ਼ ਲਾਇਆ? ਹਾਂਜੀ ਦੇਖੋ, ਇਹ ਜਾਂਚ ਦਾ ਜਿਹੜਾ ਮਾਮਲਾ ਹੈਗਾ ਹੈ ਨਾ, ਇਹ ਦਰਅਸਲ ਕੀ ਹੈ ਕਿ ਜੋ ਇੱਥੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਪੰਗਾ ਕਪਲਾ ਹੈ, ਉਹਦਾ
ਮਾਮਲਾ ਬਹੁਤ ਜ਼ਿਆਦਾ ਉਲਝਿਆ ਹੋਇਆ ਹੈ ਤੇ ਕਮਿਸ਼ਨ ਦੇ ਵਿੱਚ ਤੁਹਾਨੂੰ ਪਤਾ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਹੈਗੇ ਨੇ ਵਿਜੇ ਸਾਂਪਲਾ, ਉਹ ਹੈਗੇ ਨੇ ਬੇਸਿਕਲੀ ਪੰਜਾਬ ਤੋਂ, ਤੁਹਾਨੂੰ ਪਤਾ ਹੀ ਆ ਸਰਕਾਰ ਦਾ ਵੀ ਹਿੱਸਾ ਰਹੇ ਆ, ਮੈਂਬਰ ਪਾਰਲੀਮੈਂਟ ਵੀ ਰਹੇ ਆ, ਰਾਜਨੀਤੀ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਪਤਾ ਹੈ ਪੰਜਾਬ 'ਚ ਕੀ ਹੁੰਦਾ ਕਰਦਾ ਹੈ। ਤਾਂ ਹੁਣ ਚੱਕਰ ਇਹ ਆ ਕਿ ਅੱਗੇ ਵੀ ਤੁਸੀਂ ਦੇਖਿਆ ਹੋਣਾ ਅਮਰਿੰਦਰ ਸਿੰਘ ਸਰਕਾਰ ਵੇਲੇ ਵੀ ਇਹਨਾਂ ਕਾਗਜ਼ਾਤ ਮੰਗੇ ਸੀ, ਉਦੋਂ ਵੀ ਦੋਸ਼ ਲਾਇਆ ਸੀਗਾ ਕਿ ਬਈ ਇਹ ਸਾਨੂੰ ਪੂਰੇ ਕਾਗਜ਼ਾਤ ਹੀ ਨਹੀਂ ਦੇ ਰਹੇ, ਤਲਬ ਵੀ ਕੀਤਾ ਗਿਆ ਸੀਗਾ ਇੱਥੋਂ ਤੱਕ ਕਿ ਉਧਰੋਂ ਕੇਂਦਰ ਦੀ ਪਾਰਟੀ ਨੂੰ ਵੀ ਤਲਬ ਕੀਤਾ ਗਿਆ ਸੀ, ਜਿਹੜੀ ਸੰਬੰਧਤ ਅਥਾਰਟੀ ਸੀ, ਤੇ ਇਹਨਾਂ ਨੂੰ ਵੀ ਤਲਬ ਕੀਤਾ ਗਿਆ ਸੀਗਾ। ਤਾਂ ਬਹਰਹਾਲ ਹੁਣ ਇੱਕ ਨਵੀਂ ਗੱਲ ਜਿਹੜੀ ਸੁਣਨ ਨੂੰ ਮਿਲੀ ਹੈ ਕਿ ਪੰਜਾਬ ਸਰਕਾਰ ਇਹਦੇ ਵਿੱਚ ਜਾਂਚ ਨਹੀਂ ਕਰ ਰਹੀ, ਮਤਲਬ ਕਿ ਨਵੀਂ ਸਰਕਾਰ ਵੇਲੇ ਵੀ ਇਹ ਖਬਰ ਆ ਗਈ ਕਿ ਕਈ ਦਫਾ ਅਧਿਕਾਰੀਆਂ ਨੂੰ ਦਿੱਲੀ ਤਲਬ ਕਰਦੇ ਰਿਕਾਰਡ ਮੰਗਿਆ ਗਿਆ ਤਾਂ ਰਿਕਾਰਡ ਪੇਸ਼ ਹੀ ਨਹੀਂ ਕੀਤਾ ਗਿਆ ਜੀ। ਕਈ ਦਫਾ ਅਧਿਕਾਰੀਆਂ ਤੋਂ ਸਵਾਲ ਪੁੱਛੇ ਗਏ ਤਾਂ ਅਧਿਕਾਰੀਆਂ ਵੱਲੋਂ ਤਸੱਲੀ ਬਖਸ਼ ਜਵਾਬ ਹੀ ਨਹੀਂ ਦਿੱਤਾ ਜਾਂਦਾ। ਇਸ ਕਾਰਨ ਹੁਣ ਇਸ ਮਾਮਲੇ ਦੀ ਜਾਂਚ ਨੂੰ ਦੱਸਦੇ ਆ ਕਿ ਕੈਗ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹ ਤਾਂ ਕੋਈ ਲੜ ਨਹੀਂ ਫੜਾਉਂਦੇ, ਇਹ ਤਾਂ ਗੱਲ ਨੂੰ ਕਿਸੇ ਸਿਰੇ ਨਹੀਂ ਲਾਉਂਦੇ ਕਿ ਕੈਗ ਆਡਿਟ ਕਰਕੇ, ਤੁਹਾਨੂੰ ਪਤਾ ਹੈ ਨਾ ਆਡਿਟ ਦਾ ਕੰਮ ਕੈਗ ਦਾ ਸਭ ਤੋਂ ਵੱਡਾ ਹੁੰਦਾ ਹੈ। ਕੈਗ ਦੀਆਂ ਰਿਪੋਰਟਾਂ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਸਰਕਾਰਾਂ ਵੀ ਡੇਗ ਦਿੰਦੀਆਂ ਨੇ, ਤਾਂ ਕੈਗ ਹੁਣ ਇਸ ਮਾਮਲੇ ਦੇ ਵਿੱਚ ਆਡਿਟ ਕਰੇਗਾ। ਹਾਲਾਂਕਿ ਕੈਗ ਇਹ ਨਹੀਂ ਹੁੰਦਾ ਕਿ ਕੈਗ ਕੋਈ FIR ਨਹੀਂ ਦਰਜ ਕਰਦਾ ਹੁੰਦਾ, ਕੈਗ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਹੁੰਦਾ, ਕੈਗ ਦਾ ਕੰਮ ਹੈ ਆਡਿਟ ਕਰਨਾ ਔਰ ਉਹ ਰਿਪੋਰਟ ਜਿਹੜੀ ਹੈ ਸਬਮਿਟ ਕਰ ਦਿੰਦੇ ਨੇ। ਆਪਾਂ ਲੋਕ ਸਭਾ 'ਚ ਵੀ ਦੇਖਦੇ ਹਾਂ ਔਰ ਆਪਣੀ ਜਿਹੜੀ ਇੱਥੇ ਲੋਕਲ ਸਾਡੀ ਅਸੈਂਬਲੀ ਹੁੰਦੀ ਪੰਜਾਬ ਦੀ ਵਿਧਾਨ ਸਭਾ, ਉਹਦੇ ਵਿੱਚ ਵੀ ਇਹ ਰਿਪੋਰਟਾਂ ਆ ਕੇ ਰੱਖੀਆਂ ਜਾਂਦੀਆਂ ਨੇ। ਤਾਂ ਕੈਗ ਦਾ ਜੇ ਆਡਿਟ ਸ਼ੁਰੂ ਹੋ ਗਿਆ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਚਲੋ ਗੱਲ ਠੀਕ ਹੋਈ ਆ, ਕਿਉਂਕਿ ਇਹਦੇ ਵਿੱਚ ਹੁਣ ਘੱਟੋ ਘੱਟ ਹਿਸਾਬ ਕਿਤਾਬ ਤਾਂ ਪਤਾ ਲੱਗੇਗਾ ਨਾ ਕਿ ਕਿੰਨੇ ਦਾ ਇੱਧਰ ਉੱਧਰ ਹੋਇਆ। ਕਿਉਂਕਿ ਅਮਰਿੰਦਰ ਸਿੰਘ ਸਰਕਾਰ ਵੇਲੇ ਤੇ ਉਹ ਪਹਿਲਾਂ ਕਹਿੰਦੇ ਜੀ 60-62 ਕਰੋੜ ਦਾ ਹੋ ਗਿਆ, ਇਹਨਾਂ ਦੇ ਅਧਿਕਾਰੀ ਨੇ ਤੁਹਾਨੂੰ ਪਤਾ ਨਾ ਚੱਕ ਦਿੱਤਾ ਸੀਗਾ ਘੜੇ ਤੋਂ ਕੋਲਾ। ਤੇ ਬਾਅਦ ਦੇ ਵਿੱਚ ਫਿਰ ਦੂਜੀ ਇਨਕੁਆਰੀ ਆਪਣੀ ਸਰਕਾਰ ਦੇ ਵਿੱਚ ਆਪਣੀ ਇਨਕੁਆਰੀ ਦੇ ਖਿਲਾਫ ਦੂਜੀ ਇਨਕੁਆਰੀ ਕੀਤੀ ਤੇ ਉਹਦੇ ਵਿੱਚ ਵੀ ਕਹਿੰਦੇ ਜੀ ਨਹੀਂ ਉਹ 60-62 ਕਰੋੜ ਵਾਲਾ ਤਾਂ ਨਹੀਂ, ਕੋਈ 8-10 ਕਰੋੜ ਦਾ ਇੱਧਰ ਉੱਧਰ ਹੈਗਾ ਜੀ, ਹਿਸਾਬ 'ਚ ਫਰਕ ਹੈਗਾ। ਮਤਲਬ ਕਿ ਹਿਸਾਬ 'ਚ ਫਰਕ ਤੇ ਹੈ ਹੀ ਹੈ ਨਾ, ਤੇ ਇਹ ਪਿੱਛੋਂ ਹੀ ਤੁਰਿਆ ਆਉਂਦਾ ਹੈ। ਅਕਾਲੀ ਭਾਜਪਾ ਸਰਕਾਰ 'ਚ ਵੀ ਗੜਬੜੀ ਹੋ ਗਈ ਸੀ ਔਰ ਇੱਕ ਵਾਰੀ ਤੇ ਖੁਦ ਸੁਖਬੀਰ ਸਿੰਘ ਬਾਦਲ ਬਤੌਰ ਉਪ ਮੁੱਖ ਮੰਤਰੀ ਸਨ ਜਦੋਂ, ਤਾਂ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਅਸੀਂ ਇਹ ਜਾਂਚ ਪੜਤਾਲ ਵਿਜੀਲੈਂਸ ਦੇ ਹਵਾਲੇ ਕਰਨ ਜਾ ਰਹੇ ਹਾਂ, ਔਰ ਉਦੋਂ ਬਾਅਦ ਉਹ ਆਪ ਹੀ ਚੱਲਦੇ ਬਣੇ ਕਿਉਂਕਿ ਗੱਲਾਂ ਜਿਹੜੀਆਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਅੰਤਲੇ ਪੜਾ ਦੀਆਂ ਨੇ। ਤਾਂ ਖੈਰ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ 'ਚ ਕੀ ਹੁੰਦਾ। ਵੈਸੇ ਦੱਸਦੇ ਆ ਕਿ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਵੀ ਕਰਨਗੇ ਵੱਖਰੀ ਜਾਂਚ ਜੀ, ਇਹ ਵੀ ਹੋ ਸਕਦਾ ਤੇ ਕਿਉਂਕਿ 5 ਜੱਜਾਂ ਦਾ ਪੈਨਲ ਵੀ ਮੰਗਿਆ ਗਿਆ। ਤੇ ਇਹਦਾ ਮਤਲਬ ਕੀ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਜਿਹੜਾ ਖਪਲਾ ਹੈ, ਹੋ ਸਕਦਾ ਹੈ ਕਿ ਉਹ ਜ਼ਿਆਦਾਤਰ ਤਾਂ ਪਿਛਲੀ ਸਰਕਾਰ ਵੇਲੇ ਦਾ ਹੀ ਨਿਕਲੇ, ਪਰ ਇਸ ਸਰਕਾਰ ਨੂੰ ਗੁੰਝਲਾਂ ਤਾਂ ਪਾ ਸਕਦਾ ਹੈ ਨਾ ਕਿ ਤੁਸੀਂ ਆ ਨਹੀਂ ਕੀਤਾ, ਤੁਸੀਂ ਆ ਨਹੀਂ ਕੀਤਾ। तो खैर देखते हैं चो की निकलता है। पर पोस्ट मैट्रिक स्कॉलरशिप एक ऐसा कपला बन गया जिन्हें बहुत ज्यादा ਜਿਹੜੇ ਸਾਡੇ कह लो कि गरीब बच्चे आ उन्हां दी जिंदगी ते प्रभाव पाया क्योंकि पेमेंटा रुक गईयां और ओदा खमियाजा ਇਹ ਭੁਗਤਣਾ ਪਿਆ ਬੱਚਿਆਂ ਨੂੰ ਕਿ ਕਈ ਵਾਰ ਜਿਹੜੇ ਕਾਲਜ ਸੀਗੇ ਜਾਂ ਹੋਰ ਇਸ ਤਰ੍ਹਾਂ ਦੇ ਵਿਦਿਅਕ ਸੰਸਥਾਨ ਸੀ ਉਹਨਾਂ ਨੇ ਉਹਨਾਂ ਦੀਆਂ ਡਿਗਰੀਆਂ ਤੱਕ ਰੋਕ ਲਈਆਂ ਸੀ। ਜੀ ਅਗਲੀ ਖਬਰ ਦੇ ਵੱਲ ਵਧ ਗਏ ਮੈਂਟੂ ਜੀ ਤੇ ਗੱਲ ਕਰੀਏ ਸਤਲੁਜ ਦੀ। ਕਹਿੰਦੇ ਪਾਣੀ ਨਹੀਂ ਸਤਲੁਜ ਦੀ ਤਾਂ ਜ਼ਮੀਨ ਵੀ ਲੁੱਟੀ ਗਈ। ਸਤਲੁਜ ਦੀ ਕਿਸਮਤ ਹੀ ਮਾੜੀ ਹੈ ਜਿਹਦੇ ਵਿੱਚ ਹੁਣ ਜੇ ਦੇਖੀਏ ਤਾਂ ਕੀ ਕੀਤਾ ਜਾ ਸਕਦਾ ਹੈ ਕਿਉਂਕਿ ਲੁੱਟਣ ਵਾਲੇ ਜ਼ਮੀਨ ਲੁੱਟਣ ਵਾਲੇ ਚਲੋ ਪਾਣੀ ਲੁੱਟਣ ਵਾਲੇ ਤੇ ਗੈਰ ਸੀਗੇ, ਜ਼ਮੀਨ ਲੁੱਟਣ ਵਾਲਾ ਕੌਣ ਹੋਏਗਾ? ਹਾਂਜੀ ਬਿਲਕੁਲ ਸੋਚ ਕੇ ਬਿਲਕੁਲ ਜੀ ਜ਼ਮੀਨ ਤੇ ਸਾਡੇ ਲੋਕਾਂ ਨੇ ਲੁੱਟੀ ਆ ਨਾ ਤੇ ਉਹ ਜਿੱਦਣ ਛਡਾਉਣ ਗਏ ਤੇ ਉਦੋਂ ਕਿਸਾਨ ਯੂਨੀਅਨ ਵਾਲੇ ਵੀ ਅੱਗੇ ਹੋ ਜਾਣ ਜੀ ਕਿ ਨਹੀਂ ਬਸ ਇਹ ਤਾਂ ਹੁਣ ਜਿਹੜੀ ਵਾਲੀ ਹੈ ਸੋ ਵਾਲੀ ਹੈ। ਦਰਅਸਲ ਕੀ ਹੈ ਕਿ ਮਸਲਾ ਜਿਹੜਾ ਉਹ ਤੁਸੀਂ ਹਰੀਕੇ ਹੈਡ ਵਰਕਸ ਤੇ ਜਦੋਂ ਕਿਤੇ ਗਏ ਹੋਵੋਗੇ ਤੁਹਾਨੂੰ ਪਤਾ ਹੋਏਗਾ ਨਾ ਜਿਹਨੂੰ ਆਪਾਂ ਹਰੀਕੇ ਹੈਡ ਕਹਿ ਦਿੰਦੇ ਆ ਤਾਂ ਉਥੋਂ ਜੇ ਸੱਜੇ ਪਾਸੇ ਨੂੰ ਵੇਖੋਗੇ ਤਾਂ ਮਤਲਬ ਕਿ ਉਹ ਸੰਗਮ ਜਿੱਥੇ ਸੰਗਮ ਹੁੰਦਾ ਸਤਲੁਜ ਬਿਆਸ ਦਾ ਬੜਾ ਅਲੌਕਿਕ ਕਹ ਲੋ ਕਿ ਇੱਕ ਤਰ੍ਹਾਂ ਨਾਲ ਬੜਾ ਦ੍ਰਿਸ਼ ਹੈ, ਰਮਣੀਕ ਜਗ੍ਹਾ ਵੀ ਹੈ, ਪਰ ਬੜਾ ਉੱਥੇ ਦਿਲ ਲੱਗਦਾ ਹੈ। ਪਰ ਜਦੋਂ ਤੁਸੀਂ ਉਹ ਦੇਖੋਗੇ ਸੱਜੇ ਪਾਸੇ ਨੂੰ ਤਾਂ 47 ਕਿਲੋਮੀਟਰ ਗਾਂ ਸੈਣੀ ਵਾਲੇ ਨੂੰ ਜਾਂਦਾ ਹੈ
ਦਰਿਆ ਨਿਕਲ ਕੇ, ਜੀ ਜੀ। ਉਹ ਦਰਿਆ ਹੈ। ਪਰ ਹੁੰਦਾ ਕੀ ਹੈ ਕਿ ਦੇਖੋ ਇੱਥੇ ਇਹਨਾਂ ਨੇ ਜਿਹੜਾ ਹਰੀਕੇ ਹੈਡ ਆ, ਉੱਥੇ ਮਤਲਬ ਕਿ ਪਾਣੀ ਇਹਨਾਂ ਨੇ ਰੱਖਣਾ ਹੁੰਦਾ ਤਕਰੀਬਨ 5500 ਕਿਊਸਿਕ, ਕਿਉਂਕਿ ਇਹਨਾਂ ਨੇ ਇੱਥੇ ਅਪਸਟ੍ਰੀਮ ਬਣਾ ਰੱਖਿਆ ਨਾ ਕਿ ਡਾਲਫਿਨ ਮੱਛੀਆਂ ਵਗੈਰਾ ਜਿਹੜੀਆਂ ਨੇ ਉਹਨਾਂ ਦਾ ਰਿਜ਼ਰਵ ਇਹਨਾਂ ਰਹਿਣਾ ਚਾਹੀਦਾ ਆ। ਠੀਕ ਹੈ। ਹੁਣ ਉਹਦੇ ਚੱਲਦਿਆਂ ਉਧਰ ਨੂੰ ਪਾਣੀ ਜਾਂਦਾ ਨਹੀਂ ਹੈ। ਅਖੀਰਲੀ ਵਾਰ ਦੱਸਦੇ ਆ ਕਿ ਮਤਲਬ ਕਿ ਪਾਣੀ ਕਿਤੇ ਛੱਡਿਆ ਗਿਆ 10-15 ਦਿਨ ਵਾਸਤੇ, ਤੇ ਉਹ ਪਾਣੀ ਗਾਹ ਪਹੁੰਚਦਾ ਹੀ ਨਹੀਂ, ਕਿਤੇ ਮਾੜਾ ਮੋਟਾ ਛੱਡਿਆ ਜਾਂਦਾ ਹੈ। ਸੈਨੀ ਵਾਲਾ ਦਾ ਪਾਉਂਡ ਏਰੀਆ ਜਿਹੜਾ ਦੱਸਦੇ ਆ ਕਿ ਤਕਰੀਬਨ ਉਹ ਜਿਹੜਾ ਸੁੱਕਾ ਹੀ ਰਹਿੰਦਾ ਆ ਜੀ। ਤੇ ਆਖਰੀ ਵਾਰ ਅਕਤੂਬਰ ਮਹੀਨੇ ਦੀ 15 ਤਰੀਕ ਦੇ ਆਸ-ਪਾਸ ਪਾਣੀ ਛੱਡਿਆ ਗਿਆ ਸੀਗਾ। ਤਾਂ ਖੈਰ ਗੱਲ ਇਹ ਆ ਕਿ ਉਹ ਜਿਹੜਾ ਏਰੀਆ ਹੈ 47 ਕਿਲੋਮੀਟਰ ਵਾਲਾ, ਉਹ ਤਕਰੀਬਨ ਸਾਰਾ ਹੀ ਵਾਹ ਲਿਆ ਗਿਆ। ਤਕਰੀਬਨ ਸਾਰੇ ਤੋਂ ਭਾਵ ਕਿ ਜਿੱਥੇ ਵੀ ਵਾਹੀਯੋਗ ਜਗ੍ਹਾ ਮਿਲਦੀ ਹੈ ਕਿਸੇ ਨੂੰ, ਔਰ ਈਵਨ ਦੋ ਕਿ ਉੱਥੇ ਬੋਰ ਲਾ ਲਏ ਗਏ ਨੇ, ਟਿਊਬਵੈਲ ਲਾ ਲਏ ਗਏ ਜੀ, ਟਿਊਬਵੈਲ ਲਾ ਲਏ ਗਏ ਨੇ, ਕਿਉਂਕਿ ਪਾਣੀ ਹੁਣ ਜਦੋਂ ਦਰਿਆ ਨੇ ਆਪਣਾ ਵਹਾਅ ਹੀ ਛੱਡ ਦਿੱਤਾ ਜੀ। ਕਿਉਂਕਿ ਪਾਣੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉੱਥੇ ਰਿਜ਼ਰਵ ਰੱਖਣਾ, ਉੱਤੋਂ ਸਿਆਪਾ ਕਿ ਰਾਜਸਥਾਨ ਨੂੰ ਪੂਰਾ ਦੇਣਾ, ਉੱਥੇ ਵੀ ਤੁਸੀਂ ਪਲੀ ਵੀ ਘੱਟ ਨਹੀਂ ਦੇ ਸਕਦੇ। ਉਹਨਾਂ ਨੇ ਵੀ ਅਗਲਿਆਂ ਦੇ ਹਿੱਕ ਤੇ ਚੜ ਕੇ ਲੈਣਾ ਆ, ਤੇ ਕੁਛ ਜ਼ਰੂਰਤ ਆਪਣੇ 3-4 ਜ਼ਿਲ੍ਹਿਆਂ ਦੀ ਵੀ ਹੋ ਗਈ ਅੱਗੇ ਜਾ ਕੇ, ਤੇ ਉਧਰ ਨੂੰ ਪਾਣੀ ਜਾਣਾ ਹੀ ਨਹੀਂ ਗਾ। ਤੇ ਫਿਰ ਜ਼ਮੀਨਾਂ ਨੂੰ ਕਿਹਨੇ ਸਾਂਭਣਾ ਆ? ਦਰਿਆ ਦੀ ਜ਼ਮੀਨ ਕੌਣ ਛਡਾਏਗਾ ਜੀ? ਹਾਲਾਂਕਿ ਹੁਣ ਸਰਕਾਰ ਕਹਿ ਰਹੀ ਹੈ, ਸਰਕਾਰ ਦੇ ਅਫਸਰ ਕਹਿ ਰਹੇ ਆ ਕਿ ਦੇਖੋ ਅਸੀਂ ਇਹ ਜਿਹੜੀ ਜ਼ਮੀਨ ਆ ਬਹੁਤ ਜ਼ਿਆਦਾ ਕਬਜ਼ਿਆਂ ਹੇਠ ਆ ਗਈ ਆ, ਤੇ ਅਸੀਂ ਇਹਨੂੰ ਛਡਾਉਣ ਦਾ ਯਤਨ ਕਰਾਂਗੇ। ਤਾਂ ਮਤਲਬ ਕਿ ਸਤਲੁਜ ਦੀ ਹੋਣੀ ਇਹ ਆ ਕਿ ਪਾਣੀ ਤੋਂ ਬਾਅਦ ਜ਼ਮੀਨ ਵੀ ਬਚਦੀ ਨਜ਼ਰ ਨਹੀਂ ਆ ਰਹੀ ਉਹਦੀ। ਉਹ ਵੀ ਜ਼ਮੀਨ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਉਹਦੇ ਤੋਂ ਖੁੱਸਦੀ ਨਜ਼ਰ ਆ ਰਹੀ ਹੈ। ਤਾਂ ਖੈਰ ਇਹ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ 'ਚ ਕੀ ਕਾਰਵਾਈ ਹੁੰਦੀ ਹੈ। ਪਰ ਕਾਫੀ ਲੰਮੇ ਸਮੇਂ ਤੋਂ ਇਹ ਪਾਣੀ ਜਿਹੜਾ ਭਰਪੂਰ ਨਾ ਵਗਣ ਕਰਕੇ ਹੁਣ ਉੱਥੇ ਤਕਰੀਬਨ ਖੇਤ ਹੀ ਬਣ ਗਏ ਆ। ਜਦੋਂ ਆਪਾਂ ਲੰਘਦੇ ਵੀ ਆ, ਬਾਈਪਾਸ ਲੰਘਦੇ ਆ ਹਰੀਕੇ ਵਾਲਾ, ਉੱਥੋਂ ਵੀ ਸਾਫ਼ ਨਜ਼ਰ ਆ ਜਾਂਦਾ, 1-2 ਕਿਲੋਮੀਟਰ ਏਰੀਆ ਦਾ, ਉੱਥੋਂ ਹੀ ਸਾਰੀ ਤਸਵੀਰ ਤੁਹਾਨੂੰ ਸਾਫ਼ ਹੋ ਜਾਂਦੀ ਹੈ, ਸਪਸ਼ਟ ਹੋ ਜਾਂਦੀ ਹੈ ਕਿ ਇਹ ਕਬਜ਼ਾ ਹੇਠ ਆ ਗਿਆ ਦਰਿਆ ਜੀ। ਬਿਲਕੁਲ ਜੀ, ਨਜਾਇਜ਼ ਕਬਜ਼ਿਆਂ ਨੇ ਦਰਿਆ ਰੋਕ ਲਿਆ, ਤੇ ਫਿਰ ਜਦੋਂ ਕੁਦਰਤ ਦੀ ਕੋਈ ਕਰੋਪੀ ਆਉਂਦੀ ਹੈ ਜਾਂ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਆਉਂਦਾ, ਤੇ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਕਿਸਾਨਾਂ ਦਾ ਨੁਕਸਾਨ, ਫਿਰ ਮੁਆਵਜ਼ਾ ਮੰਗਾਂਗੇ। ਹਾਂਜੀ, ਫਿਰ ਮੁਆਵਜ਼ਾ ਮੰਗਾਂਗੇ ਜੀ। ਸੋ ਅਗਲੀ ਗੱਲ ਕਰੀਏ ਮਿੰਟੂ ਜੀ ਪਾਵਰਕੌਮ ਦੀ, ਤੇ ਜ਼ੀਰੋ ਬਿੱਲ ਦਾ ਰੌਲਾ, ਪਰ ਪਾਵਰਕੌਮ ਦਾ ਆਪਦਾ ਬਿੱਲ ਭਾਰਾ ਬਣ ਗਿਆ ਜੀ। ਦੇਖੋ ਸਬਸਿਡੀ ਦਾ ਬਿੱਲ ਤਾਂ ਫਿਰ ਬਣੇਗਾ ਹੀ ਨਾ, ਕਿਉਂਕਿ ਇਸ ਵੇਲੇ ਜੀ ਜਿਹੜੇ ਅੰਕੜੇ ਮੌਸਰ ਨੇ, ਜਿਹੜੇ ਅੰਕੜੇ ਇਸ ਵੇਲੇ ਉਪਲਬਧ ਨੇ ਕਿ PSPCL ਜਿਹਨੂੰ ਪਾਵਰਕੌਮ ਆਪਾਂ ਕਹਿ ਦਿੰਦੇ ਆ ਸ਼ਾਰਟ ਦੇ ਵਿੱਚ, ਇਸ ਸਾਲ ਹਿਸਾਬ ਲਾ ਲਓ ਕਿ 5.25 ਰੁਪਏ ਪਰ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਹੀ ਹੈ ਤਕਰੀਬਨ ਜੀ। ਤੇ ਇਹਦੇ ਵਿੱਚੋਂ 8 ਦਸੰਬਰ ਨੂੰ ਵੀ ਜੇ ਤੁਸੀਂ ਦੇਖੋਗੇ ਤਾਂ ਔਸਤ ਜਿਹੜੀ ਰਹੀ ਹੈ, ਹੁਣ ਸਰਦੀਆਂ ਆ ਗਈਆਂ ਨਾ ਦਸੰਬਰ ਦੇ ਵਿੱਚ, ਤਾਂ ਔਸਤ ਇੱਥੇ ਵੀ 4 ਰੁਪਏ 30 ਪੈਸੇ ਪੈਣ ਡਈ ਆ ਜੀ। ਤਾਂ ਮਤਲਬ ਕਿ ਬਹੁਤ ਜ਼ਿਆਦਾ ਮਹਿੰਗੀ ਬਿਜਲੀ ਇਹਨਾਂ ਨੂੰ ਬਾਹਰੋਂ ਪੈ ਰਹੀ ਆ। ਹਾਲਾਂਕਿ ਐਤਕੀ ਇਹਨਾਂ ਨੇ ਇੱਕ ਅੱਛੀ ਅਚੀਵਮੈਂਟ ਇਹ ਹਾਸਲ ਕੀਤੀ ਕਿ ਆਪਣੇ ਜਿਹੜੇ ਥਰਮਲ ਸੀਗੇ ਜੀ, ਉਹਨਾਂ ਦੀ ਚੰਗੀ ਲਾਟ ਕਢਾਈ, ਉਹਨਾਂ ਤੋਂ ਉਤਪਾਦਨ ਚੰਗਾ ਲਿਆ ਹੈ। ਉਹ ਅੰਕੜੇ ਵੀ ਇਹਨਾਂ ਨੇ ਮੈਂਸ਼ਨ ਕੀਤੇ ਆ। ਤਾਂ ਖੈਰ ਇਸ ਸਾਲ ਦੇ ਵਿੱਚ ਹੁਣ ਤੱਕ 1812 ਕਰੋੜ ਦੀ ਬਿਜਲੀ ਜਿਹੜੀ ਹੈ ਉਹ ਇਹਨਾਂ ਨੇ ਖਰੀਦੀ ਹੈ, ਤੇ ਮਹਿਜ਼ 284 ਕਰੋੜ ਦੀ ਬਿਜਲੀ ਵੇਚੀ ਹੈ। ਇਹ ਪਾਵਰਕੌਮ ਦਾ ਹਾਲ ਹੈ, ਸੂਰਤ ਹਾਲ ਹੈ। ਹੁਣ ਇਹ ਬਾਹਰੋਂ ਮਹਿੰਗੀ ਬਿਜਲੀ ਮਿਲ ਰਹੀ ਹੈ, ਤੁਹਾਨੂੰ ਪਤਾ ਹੀ ਹੈ, ਜਦੋਂ ਬਾਹਰੋਂ ਲਿਆਓਗੇ ਤਾਂ ਤੁਹਾਨੂੰ ਨਾ ਮਤਲਬ ਕਿ ਜਿਹੜੀ ਟਰਾਂਸਮਿਸ਼ਨ ਹੈ ਉਹਦਾ ਖਰਚਾ ਵੀ ਐਕਸਟਰਾ ਪੈਂਦਾ ਹੈ ਨਾ, 50 ਪੈਸੇ ਤੇ ਪਰ ਯੂਨਿਟ ਦਾ ਤੁਹਾਡਾ ਉਹ ਵਾਧਾ ਹੋ ਜਾਂਦਾ, ਜਦ ਕਿ ਸਾਡੇ ਇੱਥੇ ਜਿਹੜੇ ਥਰਮਲ ਨੇ ਤਕਰੀਬਨ ਕੋਈ 4 ਰੁਪਏ 36 ਪੈਸੇ, ਕੋਈ 4 ਰੁਪਏ 60 ਪੈਸੇ, ਕੋਈ 3 ਰੁਪਏ 9 ਪੈਸੇ, ਕੋਈ 3 ਰੁਪਏ 96 ਪੈਸੇ, ਕੋਈ 4 ਰੁਪਏ 16। ਮਤਲਬ ਕਿ ਔਸਤ ਜਿਹੜੀ ਬਿਜਲੀ ਅਸੀਂ ਬਾਹਰੋਂ ਖਰੀਦ ਰਹੇ ਹਾਂ ਜੀ, ਉਹ ਤੋਂ ਸਸਤੀ ਬਿਜਲੀ ਅਸੀਂ ਉਤਪਾਦਨ ਦੇ ਰੂਪ ਚ ਕਰ ਸਕਦੇ ਹਾਂ। ਪਰ ਰੌਲਾ ਇਹ ਆ ਕਿ ਸਾਨੂੰ ਕੋਲੇ ਦੀ ਜਾਂ ਇਹਨਾਂ ਚੀਜ਼ਾਂ ਦੀ ਵੀ ਬੜੀ ਦਿੱਕਤ ਹੈ। ਕੱਲ ਹੀ ਮਾਨ ਸਾਹਿਬ ਨੇ ਸਰਕਾਰ ਤੱਕ ਪਹੁੰਚ ਕਰਕੇ ਕਿਹਾ ਕਿ ਸਾਨੂੰ ਬਈ ਤੁਸੀਂ ਸਮੁੰਦਰ ਵਾਲਾ ਮਾਰਗ ਜਿਹੜਾ ਉਧਰ ਚੱਕਰਾਂ ਚ ਨਾ ਪਾਓ, ਸਾਨੂੰ ਤੁਸੀਂ ਸਿੱਧਾ ਰੇਲ ਨਾਲ ਹੀ ਜੋੜੋ, ਕਿਉਂਕਿ ਸਾਡਾ ਸਫ਼ਰ ਜਿਹੜਾ ਉਹ ਹੋਰ ਵੱਧ ਜਾਏਗਾ, ਸਾਡੇ ਖਰਚੇ ਹੋਰ ਵੱਧ ਜਾਣਗੇ। ਪਰ ਇਹਦੇ ਨਾਲ ਹੀ ਜੇ ਤੁਸੀਂ ਦੇਖੋ ਕਿ ਜ਼ੀਰੋ ਬਿੱਲ ਜਿੱਦਾਂ ਲੋਕਾਂ ਦੇ ਆਏ ਨੇ, ਉਹ ਖੁਸ਼ੀ ਜਿਹੜੀ ਆ ਉਹ ਕਿਤੇ ਨਾ ਕਿਤੇ ਥੋੜੀ
ਉਦਾਸ ਇਸ ਕਰਕੇ ਹੋ ਜਾਂਦੀ ਆ ਜੀ ਕਿਉਂਕਿ ਸਬਸਿਡੀ ਦਾ ਜਿਹੜਾ ਪਿਛਲਾ ਬਕਾਇਆ ਸੀਗਾ 920 ਕਰੋੜ ਰੁਪਈਆ, ਤੇ ਉਹਦੇ ਨਾਲ ਇਸ ਸਾਲ ਦੀ ਸਬਸਿਡੀ ਜੇ ਜੋੜ ਦਿੱਤੀ ਜਾਵੇ ਉਹ ਬਣ ਜੂਗੀ, ਤੁਸੀਂ ਹਿਸਾਬ ਲਾ ਲਓ ਕਿ 24,865 ਕਰੋੜ ਰੁਪਇਆ ਟੋਟਲ ਬਕਾਇਆ ਤੇ ਸਾਰੀ ਸਬਸਿਡੀ ਜੀ 24,865 ਕਰੋੜ ਰੁਪਈਆ। ਤਾਂ ਇਹਨਾਂ ਦੀ ਜਿਹੜੀ ਅਦਾਇਗੀ ਹੋਈ ਹੈ ਨਵੰਬਰ ਤੱਕ 16,310 ਦੀ ਹੋਈ ਹੈ। ਬਾਕੀ ਜਿਹੜੀ ਹੈ ਉਹ ਅਦਾਇਗੀ ਇਹਨਾਂ ਨੇ ਮਤਲਬ ਕਿ 16,310 ਕਰੋੜ ਦੀ ਅਜੇ ਜਿਹੜੀ ਰਾਸ਼ੀ ਦੇਣੀ ਬਣਦੀ ਹੈ, ਜਦੋਂ ਕਿ ਅਦਾਇਗੀ 10,296 ਕਰੋੜ ਦੀ ਕੀਤੀ ਗਈ ਹੈ। ਨਵੰਬਰ ਮਹੀਨੇ ਤੱਕ ਦੀ ਸਬਸਿਡੀ ਰਾਸ਼ੀ ਚੋਂ ਤਕਰੀਬਨ ਲਾ ਲਓ ਕਿ ਹਾਲੇ ਵੀ 6,000 ਕਰੋੜ ਰੁਪਈਆ ਬਕਾਇਆ ਹੈ। ਤੋ ਇਹ ਸੂਰਤ ਹਾਲ ਹੈ ਕਿ ਉਹਨਾਂ ਦਾ ਬਿੱਲ ਤੇ ਟੋਟਲ ਜਿਹੜਾ ਬਣਿਆ ਪਿਆ ਪਾਵਰਕਾਮ ਦਾ ਬਿੱਲ ਤੇ ਫੁੱਲ ਭਾਰਾ ਹੈ, ਤੇ ਇਦੋਂ ਜ਼ੀਰੋ ਬਿੱਲ ਦੀ ਖੁਸ਼ੀ ਜਿਹੜੀ ਹੈ ਉਹ ਨੱਚਦੀ ਫਿਰਦੀ ਹੈ। ਤਾਂ ਖੈਰ ਇਹ ਦੇਖਣਾ ਹੋਏਗਾ ਕਿ ਜਿਹੜੇ ਬਿੱਲ ਆ ਇੱਕ ਪਾਸੇ ਜ਼ੀਰੋ ਆ, ਦੂਜੇ ਪਾਸੇ ਬਿੱਲ ਜਿਹੜਾ ਬਹੁਤ ਭਾਰਾ ਹੈ, ਕਿ ਇਹ ਕਿੰਨਾ ਕੁ ਚਿਰ ਤਵਾਜ਼ਨ ਰੱਖ ਕੇ ਚੱਲਦਾ ਹੈ। ਤੇ ਜਦੋਂ ਕਿਤੇ ਵੀ ਇਹ ਤਵਾਜ਼ਨ ਜਿਹੜਾ ਲੋਟ-ਪੋਟ ਹੋਇਆ ਤੇ ਫਿਰ ਉਦੋਂ ਹਾਲ ਕੀ ਹੋਏਗਾ ਵੇਖਣ ਵਾਲੀ ਗੱਲ ਆ। ਸੋ ਬਿਜਲੀ ਜਿਹੜੀ ਹੈ ਉਹ ਅੱਜ ਵੀ ਸਾਨੂੰ ਮੁੱਲ ਖਰੀਦਣੀ ਪੈ ਰਹੀ ਹੈ, ਇੱਕ ਵੱਡੀ ਗੱਲ ਆ। ਤੋ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਹੁਣ ਐਤਕੀ ਵੀ ਅਸੀਂ ਰਿਕਾਰਡ ਤੋੜ ਬਿਜਲੀ ਦੀ ਮੰਗ ਦੇਖੀ ਹੈ, ਤੇ ਆਉਣ ਵਾਲੇ ਸੀਜ਼ਨ 'ਚ ਕਿਸ ਤਰ੍ਹਾਂ ਦੀ ਸਪਲਾਈ ਹੁੰਦੀ ਹੈ। ਐਤਕੀ ਤਾਂ ਐਵੇਂ ਕਹੀਏ ਕਿ ਇਹਨਾਂ ਨੇ ਨਵੇਂ ਹੋਣ ਦੇ ਬਾਵਜੂਦ ਅੱਛੀ ਤਰ੍ਹਾਂ ਮੋਰਚਾ ਸੰਭਾਲ ਲਿਆ ਸੀਗਾ, ਕੁਝ ਮੀਂਹ ਵੀ ਟਾਈਮ ਤੇ ਪੈ ਗਏ ਸਨ। ਜੀ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਡਾਕਟਰਾਂ ਦੀ ਕਮੀ ਦੀ। ਡਾਕਟਰਾਂ ਦੀ ਕਮੀ ਦੇ ਨਾਲ ਜੂਝਦੇ ਦੇਸ਼ਾਂ ਦੇ ਵਿੱਚ ਸ਼ੁਮਾਰ ਹੋ ਗਿਆ ਭਾਰਤ। ਹਾਂਜੀ ਦੇਖੋ, ਗੱਲ ਕੀ ਹੈ ਕਿ ਹੁਣ ਇੱਕ ਡਾਟਾ ਨਿਕਲਿਆ ਵਾ 14 ਤੋਂ 22 ਦੇ ਦਰਮਿਆਨ ਕਿ ਦੇਸ਼ ਦੇ ਜਿੰਨੇ ਮੈਡੀਕਲ ਕਾਲਜ ਸੀਗੇ ਉਹ 387 ਤੋਂ ਵੱਧ ਕੇ 648 ਹੋ ਗਏ, ਯਾਨੀ 67% ਦਾ ਇਜ਼ਾਫਾ ਹੈ। ਇਸ ਦੌਰਾਨ MBBS ਸੀਟਾਂ ਜਿਹੜੀਆਂ ਸੀ ਉਹ 77% ਦੇ ਵਾਧੇ ਦੇ ਨਾਲ 54,348 ਤੋਂ ਵੱਧ ਕੇ 96,072 ਹੋ ਜਾਂਦੀਆਂ ਹੈ। ਹੁਣ ਜਿਹੜੀ ਇਹਨਾਂ ਦੀ ਆਪਣੀ ਰਿਪੋਰਟ ਹੈ ਗਵਰਨੈਂਸ ਰਿਫਾਰਮਸ ਇਨ ਮੈਡੀਕਲ ਐਜੂਕੇਸ਼ਨ, ਇਹ 2014 ਤੋਂ 22 ਹੈ, ਤੇ ਇਹਦੇ ਵਿੱਚ ਅੰਕੜੇ ਜਿਹੜੇ ਸਾਹਮਣੇ ਆਏ ਆ ਕਿ ਇੱਕ ਸਰਕਾਰੀ ਰਿਪੋਰਟ ਜਿਹੜੀ ਹੈ ਨਾਲ ਰੂਰਲ ਹੈਲਥ ਸਟੈਟਿਕਸ 2020-21 ਇਹਦੇ ਮੁਤਾਬਕ ਦੇਸ਼ ਦੇ ਜਿਹੜੇ PHC ਆ ਜਿਨ੍ਹਾਂ ਨੂੰ ਆਪਣਾ ਪ੍ਰਾਇਮਰੀ ਹੈਲਥ ਸੈਂਟਰ ਕਹਿੰਦੇ ਆ ਤੇ ਜਿਹੜੇ CHC ਹੁੰਦੇ ਆ, ਤੇ ਉਹ ਤਕਰੀਬਨ ਲਾ ਲਓ ਕਿ 4.5 ਤੋਂ ਲੈ ਕੇ 80% ਤੱਕ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ। 80% ਤੱਕ ਮਿਨੀਮਮ, ਮਤਲਬ ਕਿ 4.5% ਦੀ ਘਾਟ ਤੇ ਹੈ ਹੀ ਹੈ। ਮੈਕਸਿਮਮ ਉਹ ਕੁਝ ਇਲਾਕਿਆਂ 'ਚ ਕੁਝ ਥਾਵਾਂ ਤੇ ਜਾ ਕੇ 80% ਹੋ ਜਾਂਦੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। 2005 ਦੇ ਵਿੱਚ ਦੇਸ਼ ਭਰ ਦੇ ਵਿੱਚ PHC ਦੇ ਵਿੱਚ ਕੁੱਲ 20,308 ਐਲੋਪੈਥਿਕ ਡਾਕਟਰ ਸਨ, ਜੋ 2021 ਦੇ ਵਿੱਚ 31,716 ਹੋਏ। ਪਰ ਇਸ ਦਰਮਿਆਨ ਵਸੋਂ ਕਿੰਨੀ ਵੱਧ ਗਈ ਹੋਏਗੀ ਇਹ ਵੀ ਤਾਂ ਦੇਖੋ ਨਾ। ਜੀ ਬਿਲਕੁਲ, ਵੀ ਮਤਲਬ ਕਿ ਜ਼ਰੂਰਤ ਦੇ ਹਿਸਾਬ ਦੇ ਨਾਲ ਇਹ ਅੰਕੜਾ ਬਹੁਤ ਥੋੜਾ ਹੈ। CHC ਦੇ ਵਿੱਚ ਵੀ ਜ਼ਰੂਰਤ ਦੇ ਹਿਸਾਬ ਨਾਲ 83% ਸਰਜਨ ਜਿਹੜੇ ਆ ਉਹ 74%, ਇਸਤਰੀ ਰੋਗਾਂ ਦੇ ਮਾਹਰ 80%, ਬਾਲ ਰੋਗਾਂ ਦੇ ਜਿਹੜੇ ਮਾਹਰ ਉਹ 82% ਜਿਹੜੇ ਉਹ ਘੱਟ ਨੇ। ਬਹੁਤ ਵੱਡੀ ਇੱਕ ਤਾਦਾਦ ਜਿਹੜੀ ਹੈ ਡਾਕਟਰਾਂ ਦੀ ਉਹ ਘੱਟ ਹੈ। ਤੇ ਖੈਰ ਜੇ ਆਪਾਂ ਸਟੇਟਾਂ ਦੇ ਲਿਹਾਜ਼ ਦੇ ਨਾਲ ਵੇਖੀਏ ਪੰਜਾਬ ਦੀ ਹਾਲਤ ਕੁਛ ਚੰਗੀ ਹੈ, ਪਰ ਕਿਹਦੇ ਤੋਂ ਚੰਗੀ ਹੈ? ਝਾਰਖੰਡ, ਰਾਜਸਥਾਨ ਇਹਨਾਂ ਤੋਂ ਚੰਗੀ ਹੈ। ਇੱਥੇ 10,000 ਲੋਕਾਂ ਦੇ ਪਿੱਛੇ 6 ਡਾਕਟਰ ਆ, ਪਰ ਹਾਲੇ ਵੀ ਥੋੜੇ ਆ, ਕਿਉਂਕਿ ਇਹਦੇ ਵਿੱਚ ਦੇਖੋ ਨੈਸ਼ਨਲ ਲੈਵਲ ਤੋਂ ਹੀ ਤੁਹਾਨੂੰ ਇੱਕ ਅੱਛੀ ਪਾਲਿਸੀ ਲਿਆਉਣੀ ਪਏਗੀ। ਨੈਸ਼ਨਲ ਹੈਲਥ ਪਾਲਿਸੀ ਜਿਹੜੀ 2017 ਦੇ ਤਹਿਤ ਜੇ ਤੁਸੀਂ ਦੇਖੋਗੇ ਕਿ 2025 ਤੱਕ ਹੈਲਥ ਬਜਟ ਇਹਨਾਂ ਨੇ GDP ਦਾ 2.5% ਤੱਕ ਲਿਆਉਣਾ ਸੀਗਾ, ਪਰ ਜੇ ਤੁਸੀਂ 22-23 ਦਾ ਬਜਟ ਦੇਖੋਗੇ ਤਾਂ ਇਹਦੇ ਵਿੱਚ ਤਕਰੀਬਨ ਮੈਂ ਸਮਝਦਾ ਕਿ ਬਹੁਤ ਘੱਟ ਇਜ਼ਾਫਾ ਹੋਇਆ। ਤਾਂ ਇਹ 0.35% ਤੇ ਪਹੁੰਚ ਪਾਇਆ ਹੈ, ਜਦ ਕਿ 2020-21 ਦੇ ਵਿੱਚ ਇਹ ਤਕਰੀਬਨ 1.25% ਰਿਹਾ ਸੀਗਾ। ਤਾਂ ਬਹੁਤ ਅਸੀਂ ਕਹ ਲਓ ਕਿ ਹੈਲਥ ਵਾਲੇ ਮਾਮਲੇ 'ਚ ਬਹੁਤ ਪਿੱਛੇ ਆ, ਪਛੜੇ ਹੋਏ ਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਡਾਕਟਰਾਂ ਦੀ ਕਮੀ ਦੇ ਨਾਲ ਜੂਝਦਾ ਦੇਸ਼ ਬਣਿਆ ਭਾਰਤ, ਉੱਥੋਂ ਲੈ ਕੇ ਮੰਤਰੀ ਮੰਡਲ ਤੱਕ ਦੀਆਂ ਖਬਰਾਂ ਜਿਹੜੀਆਂ ਨੇ, ਜਿਹੜੇ ਫੇਰ ਬਦਲ ਹੋ ਸਕਦੇ ਆ, ਸਰਾਰੇ ਦੀ ਛੁੱਟੀ ਹੋ ਸਕਦੀ, ਉੱਥੋਂ ਤੱਕ ਦੀਆਂ ਖਬਰਾਂ ਸ਼ੇਅਰ ਕੀਤੀਆਂ ਨੇ।
ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।